हाँ जी, सब तो पहला था जी अस्सलामुअलैकुम, सत श्री अकाल। की हाल चाल है दोस्तों। उम्मीद करदा कि सारे खैर खैरियत दे नाल होवोगे। अल्लाह पाक सारिਆਂ ਦੇ ਉੱਤੇ ਆਪਣੀ ਮਿਹਰ ਕਰੇ। ਸਿਆਣੇ ਕਹਿੰਦੇ ਆ ਵੀ ਵੇਲੇ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ, ਬੰਦਾ ਉਹੀ ਹੁੰਦਾ। ਸਾਡੇ ਕੋਲ ਆਪਣਾ ਵਲੌਗ ਜਿਹੜਾ ਨਾ ਤੂੜੀ ਦੀ ਧੜ ਜਿਹੜੀ ਬਣਾਉਣ ਵਾਲਾ ਉਹ ਬਣਾਇਆ ਪਿਆ ਸੀਗਾ ਤੇ ਅੱਜ ਉਹ ਲਾਣਾ ਸੀ ਤੇ ਰਾਤੀ ਚੰਗੇ ਭਲੇ ਸੁੱਤੇ ਆ ਤੇ ਸਵੇਰ ਉੱਠੇ ਆ ਜਦੋਂ ਅੱਖ ਖੁੱਲੀ ਆ ਤੇ ਨਵੀਂ ਤੋਂ ਨਵੀਂ ਗੱਲਾਂ ਸੁਣਨ ਨੂੰ ਲੱਭੀਆਂ ਕਿ ਜੀ ਜੰਗ ਸ਼ੁਰੂ ਹੋ ਗਈ ਹੈ ਪਾਕਿਸਤਾਨ ਦੀ ਤੇ ਇੰਡੀਆ ਦੀ। ਤੇ ਅੱਜ ਅਸੀਂ ਆਪਣੇ ਇਸ ਵਲੌਗ ਦੇ ਵਿੱਚ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਜਿਹੜੀ ਸਾਡੀ ਗੱਲਬਾਤ ਆ ਨਾ, ਕਹਿਣ ਨੂੰ ਬਹੁਤ ਕੁਝ ਹੁੰਦਾ ਬੰਦੇ ਦੇ ਕੋਲ, ਬੰਦਾ ਸਾਰਾ ਕੁਝ ਕਹਿ ਸਕਦਾ, ਅਸੀਂ ਵੀ ਉਹ ਜ਼ਬਾਨ ਨਹੀਂ ਇਸਤੇਮਾਲ ਕਰ ਸਕਦੇ ਆ। ਲੇਕਿਨ ਜੇ ਤੁਸੀਂ ਇਹ ਸੋਚ ਕੇ ਇਹ ਵੀਡੀਓ ਵੇਖਣ ਲੱਗੇ ਆ ਨਾ ਕਿ ਇਹਦੇ ਵਿੱਚ ਕੋਈ ਇਹੋ ਜੀ ਇੱਕ ਦੂਜੇ ਨਾਲ ਤੀਰਾਂ ਵਾਲੀ ਗੱਲ ਹੋਊਗੀ ਜਾਂ ਲਫ਼ਜ਼ੀ ਤੀਰ ਸਿੱਟਾਂਗੇ ਜੰਗ ਦੇ ਹਵਾਲੇ ਨਾਲ, ਉਹੋ ਜੀ ਗੱਲ ਕੋਈ ਨਹੀਂ ਹੈਗੀ। ਤੇ ਤੁਸੀਂ ਸਾਡੀ ਵੀਡੀਓ ਨੂੰ ਲੈਫਟ ਵੀ ਕਰ ਸਕਦੇ ਆ, ਛੱਡ ਸਕਦੇ ਆ। ਇਹ ਵੀਡੀਓ ਅਮਨ ਤੇ ਪਿਆਰ ਮੁਹੱਬਤ ਦੇ ਹਿਸਾਬ ਨਾਲ ਜਿੱਦਾਂ ਦਾ ਸਾਡਾ ਸੁਭਾਅ ਆ ਅਸੀਂ ਉਦਾਂ ਦੀ ਉਹ ਗੱਲ ਕਰਾਂਗੇ। ਕਿਉਂ ਜੀ ਰਾਣਾ ਸਾਹਿਬ? ਹਾਂਜੀ, ਕਰਦੇ ਆ ਅੱਜ ਦੀ ਜੀ ਵੀਡੀਓ ਸ਼ੁਰੂ। ਅੱਜ ਸਵੇਰ ਜਦੋਂ ਤੜਕੇ ਉੱਠੇ ਆ ਨਾ ਜੀ, ਖਬਰ ਇਹ ਲੱਭੀ ਆ ਕਿ ਇੰਡੀਆ ਨੇ ਸਾਡੇ 9 ਮਕਾਮਾਤ ਦੇ ਉੱਤੇ ਨਾ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ। ਬੜਾ ਅਫਸੋਸ ਹੋਇਆ ਸੁਣ ਕੇ। ਪਹਿਲਾਂ ਵੀ ਅਸੀਂ ਜਦੋਂ ਉਧਰ ਕਿਧਰੇ ਕਿਸੇ ਇਨਸਾਨੀ ਬੇਕਸੂਰ ਜਾਨ ਦਾ ਨੁਕਸਾਨ ਹੁੰਦਾ ਨਾ ਤੇ ਇੰਨੀ ਉਹ ਤਕਲੀਫ ਹੁੰਦੀ ਆ ਜਿੰਨੀ ਅੱਜ ਹੋਈ। ਫਿਰ ਉਹ ਲੇਕਿਨ ਗੱਲ ਇਹ ਹੁੰਦੀ ਆ ਕਿ ਉਸ ਗੱਲ ਜੇ ਕਿਸੇ ਨੇ ਕੀਤਾ ਹੋਵੇ ਨਾ ਤੇ ਰਾਣਾ ਸਾਹਿਬ ਉਹ ਗੱਲ ਪੱਕੀ ਠੱਕੀ ਹੋਣੀ ਚਾਹੀਦੀ ਹੈ ਵੀ ਆਹ ਫਲਾਣੇ ਬੰਦੇ ਨੇ ਕੀਤਾ। ਉਹ ਤਹਿਕੀਕ ਕਰਕੇ ਬੰਦਾ ਸਾਹਮਣੇ, ਹੁਣ ਮੈਂ ਕਿਸੇ ਨੂੰ ਕਹਿ ਦਾਂ ਕਿ ਫਲਾਣੇ ਨੇ ਮੇਰੇ ਨਾਲ ਆਹ ਜ਼ਿਆਦਤੀ ਕੀਤੀ ਹੈ ਤੇ ਮੇਰੇ ਕੋਲ ਸਬੂਤ ਹੋਵੇ ਕੋਈ ਨਾ, ਤੇ ਉਹ ਚੰਗੀ ਗੱਲ ਨਹੀਂ ਹੁੰਦੀ ਏਦਾਂ ਕਿਸੇ ਦੇ ਉੱਤੇ ਕਹਿਣਾ। ਹਾਂ, ਫਿਰ ਸੋਚਣਾ ਸਾਨੂੰ ਦੋਨੇ ਘਰਾਂ ਨੂੰ ਨਾ ਇਹ ਵੀ ਚਾਹੀਦਾ ਕਿ ਅਗਰ ਜੇ ਇਦਾਂ ਹੋਇਆ ਤੇ ਅੰਦਰ ਵੜ ਕਿਵੇਂ ਕੋਈ ਆਇਆ। ਇਹ ਵੀ ਤਾਂ ਸਾਡਾ ਫੇਲੀਅਰ ਆ ਨਾ ਜੀ, ਇਹਦੇ ਉੱਤੇ ਕੋਈ ਨਹੀਂ ਗੱਲ ਕਰਦਾ। ਮੈਂ ਇਹ ਗੱਲ ਕਰੂੰਗਾ ਜਿਹੜੀ ਆਹ 9 ਮਕਾਮਾਤ ਦੇ ਉੱਤੇ ਬੜਾ ਅਫਸੋਸਨਾਕ ਵਾਕਿਆ ਜਿਹੜਾ ਇਹ ਪੇਸ਼ ਆਇਆ, ਇਹ ਵੀ ਤਾਂ ਇੱਧਰ ਨੂੰ ਤਾਂ ਕੋਈ ਸਵਾਲ ਨਹੀਂ ਚੁੱਕਦਾ ਹੈ ਕਿ ਇਦਾਂ ਹੋਇਆ ਕਿਵੇਂ। ਆਖਰ ਅਸੀਂ ਮੇਰੇ ਕੋਲ ਮੈਨੂੰ ਕਿਸੇ ਸ਼ੈ ਦੀ ਤੁਸੀਂ ਰਾਖੀ ਭਾਇਆ ਹੋਇਆ ਤੇ ਜੇ ਮੇਰੇ ਕੋਲ ਕੋਈ ਉਹ ਖਰਬੂਜਿਆਂ ਦੀ ਰਾਖੀ ਬੈਠਾ ਤੇ ਕੋਈ ਖਰਬੂਜੇ ਚੱਕ ਕੇ ਭੱਜ ਜਾਵੇ, ਇਹਦਾ ਮਤਲਬ ਮੇਰਾ ਫੇਲੀਅਰ ਵੀ ਹੈ ਨਾ। ਜੇ ਕੋਈ ਜੰਮੂ ਕਸ਼ਮੀਰ ਦੇ ਵਿੱਚ ਚੀਜ਼ਾਂ ਦਾ ਮਾਮਲਾ ਬਣਿਆ ਸੀਗਾ ਰਾਣਾ ਸਾਹਿਬ, ਤੇ ਇਹ ਵੀ ਤਾਂ ਸੋਚਣਾ ਚਾਹੀਦਾ। ਸਵਾਲ ਹਰ ਸਰਕਾਰ ਨੂੰ ਉਹਦਾ ਜਿਹੜਾ ਟੈਕਸ ਦੇਣ ਵਾਲਾ ਬੰਦਾ ਨਾ ਉਹ ਸਵਾਲ ਕਰ ਸਕਦਾ। ਅਸੀਂ ਆਪਣੀ ਸਰਕਾਰ ਨੂੰ ਟੈਕਸ ਦਿੰਦੇ ਆ, ਅਸੀਂ ਆਪਣੀ ਸਰਕਾਰ ਦੇ ਨਾਲ ਸਵਾਲ ਕਰਾਂਗੇ। ਫਿਰ ਜੀ 1 ਮਿਲੀਅਨ ਵਿਊਜ਼ ਜਿਹੜੇ ਆ ਉਹ ਚੱਲਦੇ ਪਏ ਆ ਵੀ ਚੈਨਲਾਂ ਦੇ ਉੱਤੇ ਲਾਈਵ ਬੰਦੇ ਬੈਠੇ ਇਹ ਦੇਖ ਰਹੇ ਆ ਕਿ ਅਗਲੇ ਲਮੇ ਕੀ ਹੋਣ ਵਾਲਾ। ਤੇ ਮੈਂ ਸਾਡੇ ਵੱਲੇ ਇਦਾਂ ਹਾਲ ਨਹੀਂ ਹੈਗਾ, ਇਹ ਹਾਲ ਇੰਡੀਆ ਦੇ ਚੈਨਲਾਂ ਨਾਲ ਹੀ ਆ ਰਾਣਾ ਸਾਹਿਬ। ਸਾਡੇ ਵੱਲੇ 10-20,000 50,000 ਉਸੇ ਰੂਟੀਨ ਦੇ ਵਿੱਚ ਬੰਦੇ ਬੈਠੇ ਦੇਖਦੇ ਆ। ਮੇਰੇ ਖਿਆਲ ਦੇ ਵਿੱਚ ਸਾਡਾ ਜਿੱਡਾ ਇਹ ਮੀਡੀਆ ਆਜ਼ਾਦ ਹੋਇਆ, ਜਿੰਨਾ ਇਹਨੇ ਕੰਮ ਖਰਾਬਾ ਕੀਤਾ ਹੋਇਆ, ਜਾਂ 2-4 ਬੰਦੇ ਜਿਹੜੇ ਬੰਦੇ ਕਹਿੰਦੇ ਹੈਗਾ ਫਲਾਣੇ ਦੀ ਗਰਦਨ ਚਾਹੀਦੀ ਆ ਜਾਂ ਡਾ ਦੋ ਪਾਕਿਸਤਾਨ ਨੂੰ, ਜੇ ਇੱਥੇ ਬਹਿ ਕੇ ਅਸੀਂ ਹੁਣ ਕਹੀਏ ਡਾ ਦੋ ਇੰਡੀਆ ਨੂੰ, ਨਾ ਯਾਰ, ਇਨਸਾਨੀਅਤ ਦੀ ਗੱਲ ਕਰਨੀ ਚਾਹੀਦੀ ਹੈ। ਰਾਣਾ ਸਾਹਿਬ ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੋਗੇ? ਅੱਛਾ ਯਾਰ ਦੇਖੋ, ਸਵੇਰ ਉੱਠੇ ਆ ਤੇ ਉੱਠਦੇ ਸਾਰ ਹੀ ਪਤਾ ਚੱਲਿਆ ਕਿ ਇਹ ਨਾ ਵੀ ਕੋਟਲੀ, ਮੁਜ਼ੱਫਰਾਬਾਦ, ਬਹਾਵਲਪੁਰ, ਮਰੀਦਕੇ, ਗੁਜਰਾਤ, ਸਿਆਲਕੋਟ ਹੈ ਵੀ ਇੱਥੇ ਹਮਲੇ ਹੋ ਗਏ। ਹੁਣ ਉਹ ਕੋਈ ਵੀ ਯਾਨੀ ਕਿ ਐਸੀ ਫੌਜੀ ਤਨਸੀਬਾਤ ਨਹੀਂ ਸੀ, ਕੋਈ ਅੱਡਾ ਨਹੀਂ ਸੀ, ਕੋਈ ਉਸਦਾ ਸਾਰੀ ਸਿਵਿਲੀਅਨ 2-3 ਜਗ੍ਹਾ ਤੇ ਮਸੀਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹੁਣ ਇੰਡੀਅਨ ਯਾਨੀ ਕਿ ਹਕੂਮਤ ਦੇ ਮੁਤਾਬਕ ਇਹ ਸੀ ਕਿ ਬਹਾਵਲਪੁਰ 'ਚ ਜਿਹੜੀ ਮੌਲਾਨਾ ਮਸੂਦ ਅਜ਼ਹਰ ਜਿਹੜੇ ਉਹਨਾਂ ਦਾ ਹੈੱਡਕੁਆਟਰ ਆ, ਤੇ ਮਰੀਦਕੇ 'ਚ ਜਿਹੜਾ ਲਸ਼ਕਰ ਤੈਯਬਾ ਦਾ ਹਾਫਿਜ਼ ਸਈਦ ਦਾ ਹੈੱਡਕੁਆਟਰ ਆ ਉਹਨਾਂ ਤੇ। ਅੱਛਾ, ਹੁਣ ਉਹ ਜਿਹੜੀ ਗੱਲ ਤੁਸੀਂ ਕੀਤੀ ਨਾ, ਮੇਰੇ ਵੀ ਉਹੀ ਜ਼ੇਨ ਗੱਲ 'ਚ ਸੀ ਵੀ ਪਹਿਲਗਾਮ 'ਚ ਵਾਕਿਆ ਹੋਇਆ ਵੀ ਉਹ ਇੰਨੀ ਦੂਰ ਯਾਨੀ ਕਿ ਜਿਹੜੀ ਆ ਨਾ ਜਗ੍ਹਾ ਇੰਨਾ ਪੁਰਮਨ ਵੀ ਉੱਥੇ ਉਹ ਬੰਦੇ ਹਥਿਆਰ ਲੈ ਕੇ ਪਹੁੰਚ ਗਏ ਤੇ ਅਦਾਰਿਆਂ ਦੀ ਨਾਕਾਮੀ ਆ। ਸਭ ਤੋਂ ਪਹਿਲਾ ਸਵਾਲ ਤਾਂ ਵੀ ਬੰਦੇ ਕਿੱਦਾਂ, ਫਿਰ ਬੰਦੇ ਵਾਪਸ ਕਿੱਦਾਂ ਚਲੇ ਗਏ? ਬੰਦੇ ਵਾਪਸ ਕਿੱਧਰ? ਅਤੇ ਫਿਰ ਰਾਤ ਵਾਲੇ ਵਾਕਿਏ ਤੇ ਵੀ ਇਹੀ ਆ ਵੀ ਜੇ ਮਿਜ਼ਾਈਲ ਮਰੀਦਕੇ 'ਚ ਡਿੱਗ ਸਕਦੇ ਆ ਤੇ ਲਾਹੌਰ ਵੀ ਡਿੱਗ ਸਕਦੇ ਆ।
ਕਿਧਰੇ ਵੀ ਹਾਂ ਕਿਧਰੇ ਵੀ ਯਾਨੀ ਕਿ ਪਾਕਿਸਤਾਨ ਦਾ ਸਿਸਟਮ ਵੀ ਨਕਾਰਾ ਹੀ ਲੱਗਦਾ ਵਾ ਵੀ ਇਸ ਹਿਸਾਬ ਵਿੱਚ ਤਾਂ ਵੀ ਇੰਨੀ ਜਗ੍ਹਾ ਤੇ 5 ਮਿੰਟ ਤੱਕ ਮਿਜ਼ਾਈਲ ਚੱਲਦੇ ਰਹੇ ਆ ਹੈ ਤੇ ਉਹ ਕੋਈ ਵੀ ਮਿਜ਼ਾਈਲ ਇਹ ਰਾਣਾ ਸਾਹਿਬ ਉਹ ਕਹਿੰਦੇ ਆ ਕਿ 85 ਜੈਟ ਜਿਹੜੇ ਆ ਨਾ ਜੀ ਉਹਨਾਂ ਨੇ ਹਮਲਾ ਕੀਤਾ ਨਾ ਬਈ ਜੈਟਾਂ ਨੇ ਹਮਲਾ ਕੀਤਾ ਨਾ ਲੇਕਿਨ ਇੱਕ ਐਂਟੀ ਮਿਜ਼ਾਈਲ ਸਿਸਟਮ ਵੀ ਤਾਂ ਹੈ ਨਾ ਰੋਕਣ ਵਾਲੇ। ਇਸ ਤਰ੍ਹਾਂ ਤੇ ਇਹ ਆ ਕਿ ਉਹ ਇੱਕ ਪਾਸੋਂ ਮਿਜ਼ਾਈਲਾਂ ਦੀ ਬਾਰਿਸ਼ ਹੋ ਜੇ ਤੇ ਮਿਜ਼ਾਈਲ ਸਾਰੇ ਯਾਨੀ ਕਿ ਉਹ ਆਪਣੇ ਆਪਣੇ ਘਰ ਬੈਠੇ ਰੋੜੇ ਮਾਰਦੇ ਰਹਿਣ। ਰੋੜੇ ਨੂੰ ਡੱਕਣ ਵਾਲੀ ਵੀ ਤਾਂ ਕੋਈ ਗੱਲ ਹੁੰਦੀ ਹੈ ਨਾ ਹੈ ਵੀ ਇੱਥੋਂ ਜੀ 100 ਰੋੜਾ ਇਧਰੋਂ ਚਲਾਤਾ 100 ਰੋੜਾ ਉਧਰੋਂ ਚਲਾਤਾ ਰੋੜਾ ਕਿਤੇ ਡੱਕੇ ਹੀ ਨਹੀਂ ਜਾਂਦਾ। ਇਹ ਅੱਜ ਕੱਲ ਮਿਜ਼ਾਈਲ ਤੇ ਦੇਖੋ ਰਾਣਾ ਸਾਹਿਬ ਮੈਂ ਇੱਕ ਹੋਰ ਤੁਹਾਨੂੰ ਗੱਲ ਕਰਦਾ ਤੁਹਾਡੀ ਗੱਲ ਦੇ ਵਿੱਚੋਂ ਇੱਕ ਗੱਲ ਆ ਜੰਗਾਂ ਦੇ ਵਿੱਚ ਨਾ ਅਸੂਲ ਕੁਝ ਇਹ ਵੀ ਹੁੰਦੇ ਆ ਵੀ ਤੁਸੀਂ ਕੁਝ ਝੂਠੀ ਅਫਵਾਹਾਂ ਜਿਹੜੀਆਂ ਨਾ ਇਹ ਜੰਗਾਂ ਦਾ ਹਿੱਸਾ ਵੀ ਤੁਸੀਂ ਫੈਲਾ ਸਕਦੇ ਆ। ਤੁਸੀਂ ਇਹ ਅਗਲਿਆਂ ਨੂੰ ਉਹਨਾਂ ਦਾ ਜੇ ਉਹਨਾਂ ਨੇ ਕੁਝ ਕੀਤਾ ਨਾ ਤੇ ਤੁਸੀਂ ਇਹ ਦੱਸ ਸਕਦੇ ਆ ਵੀ ਤੁਸੀਂ ਆਪਣਾ ਟਾਰਗੇਟ ਜਿਹੜਾ ਨਾ ਪੂਰਾ ਕਰ ਗਏ ਤੇ ਆਪਣੀ ਆਵਾਮ ਵੱਲੋਂ ਤੁਸੀਂ ਗੱਲਾਂ ਘੁੱਟ ਵੀ ਸਕਦੇ ਆ ਵੀ ਇੰਜ ਨਹੀਂ ਇੰਜ ਹੈ। ਹੁਣ ਜਿੱਦਾਂ ਦੇਖੋ ਸੱਚ ਝੂਠ ਦਾ ਇਹ ਰੱਬ ਨੂੰ ਪਤਾ ਹੈਗਾ। ਇਹ ਕਹਿੰਦੇ ਆ ਵੀ ਪਾਕਿਸਤਾਨ ਵੱਲੋਂ ਵੀ ਜੀ 5 ਜਹਾਜ਼ ਇੰਡੀਆ ਵਾਲੇ ਕਹਿੰਦੇ ਅਸੀਂ 2 ਜਹਾਜ਼ ਉਹ ਕਹਿੰਦੇ ਆ ਜੀ ਅਸੀਂ 2 ਸਿੱਟ ਦਿੱਤੇ ਠੀਕ ਆ। ਇਹ ਰੱਬ ਨੂੰ ਪਤਾ ਕੀ ਆ। ਸਾਡਾ ਮਕਸਦ ਇਹ ਹੈਗਾ ਵੀ ਯਾਰ ਹੁਣ ਚੈਨਲਾਂ ਤੇ ਦੇਖੋ ਨਾ ਜੀ ਇੰਡੀਅਨ ਟੀਵੀ ਚੈਨਲਾਂ ਦੇ ਉੱਤੇ ਮੈਂ ਕਹਿ ਰਿਹਾ ਕਿ ਇਸ ਟਾਈਮ ਨਾ ਕਿ ਮੋਦੀ ਅਹਿਮ ਹੈ ਨਾ ਸ਼ਹਬਾਜ਼ ਸ਼ਰੀਫ ਅਹਿਮ ਹੈ ਨਾ ਆਸਮ ਮਨੀਰ ਅਹਿਮ ਹੈ। ਹੁਣ ਬੰਦਾ ਇੰਡੀਆ ਪਾਕਿਸਤਾਨ ਚ ਸਭ ਤੋਂ ਅਹਿਮ ਕਿਹੜਾ ਬਣਿਆ ਕਿਹੜਾ ਵਾ ਮੇਜਰ ਗੁਰੂ ਆਰੀਆ ਗੁਰੂ ਆਰੀਆ ਮੇਜਰ ਬਖਸ਼ੀ ਹੈ 2-3 ਮੈਂ ਕਹਿ ਰਿਹਾ ਇੱਕ ਮੈਂ ਚੈਨਲ ਤੇ ਦੇਖ ਰਿਹਾ ਕਿ ਉਹ ਨਾ 1 ਮਿਲੀਅਨ ਲਾਈਵ ਬੰਦੇ ਦੇਖ ਰਹੇ ਆ ਔਰ ਉਹ ਇੰਜ ਜਿਸ ਤਰ੍ਹਾਂ ਜੰਗ ਨਹੀਂ ਇੰਜ ਕਰ ਰਹੇ ਜਿਸ ਤਰ੍ਹਾਂ ਕੋਈ ਕ੍ਰਿਕਟ ਮੈਚ ਜਿਹੜੇ ਅਮਨ ਵੀ ਆਇਆ ਫੀਲਡਿੰਗ ਖਿਲਾਰੀ ਆ 6 ਸਲਿੱਪਾਂ ਵਾ ਹੈ ਤੇ ਇਸ ਤਰ੍ਹਾਂ ਕਰ ਯਾਰ ਅੱਲਾ ਦੇ ਬੰਦੇ ਉਹ ਜੰਗ ਆ ਹੈ। ਹੁਣ ਪਹਿਲੀ ਜੰਗੇ ਅਜ਼ੀਮ ਨਾ ਛੋਟੀ ਇੱਕ ਬੰਦਾ ਕਤਲ ਹੋਇਆ ਸੀ ਹੈ ਹਾਂਜੀ ਇੱਕ ਬੰਦੇ ਤੋਂ ਛੁੜੀ ਉੱਥੋਂ ਸ਼ੁਰੂ ਹੋਈ ਉੱਥੇ ਫਿਰ ਉਸ ਤੋਂ 2 ਜੰਗਾਂ ਯਾਨੀ ਕਿ ਬਾਅਦ ਵਿੱਚ ਯੂਰਪ 'ਚ ਲੜੀਆਂ ਗਈਆਂ ਤੇ ਯੂਰਪ 'ਚ ਬੰਦੇ ਨਹੀਂ ਲੱਭਦੇ ਸੀ ਬੁੜੀਆਂ ਯਾਨੀ ਕਿ ਜਿਹੜੀਆਂ ਵਾ ਨਾ ਹੋ ਗਈਆਂ ਸੀ ਵੀ ਜੰਗਾਂ ਦਾ ਜਿਹੜਾ ਵਾ ਨਾ। ਹੁਣ ਦੇਖੋ ਇੰਡੀਆ 'ਚ ਜਿਹੜਾ ਸਭ ਤੋਂ ਸਾਡੇ ਨਾ ਸਬ ਕੰਟੀਨੈਂਟ 'ਚ ਸਭ ਤੋਂ ਵੱਡੀ ਜੰਗ ਜਿਹੜੀ ਹੈ ਨਾ ਨਹੀਂ ਇਹ ਤਾਂ ਪਾਕਿਸਤਾਨ ਦੀ ਜਿਹੜੀ ਵੱਡੀ ਸਭ ਤੋਂ ਕਲੰਗਾ ਦੀ ਲੜਾਈ ਆ ਅਸ਼ੋਕਾ ਦੀ ਗ੍ਰੇਟ ਉਹਨੇ ਲੜੀ। ਉਹਨੇ ਕਹਿੰਦੇ ਜਦੋਂ ਦੇਖਿਆ ਸ਼ਾਮ ਨੂੰ ਕੋਈ 2-3 ਲੱਖ ਬੰਦਾ ਮਰਿਆ ਪਿਆ ਸੀ ਉਹਨੇ ਭਾਈ ਉਹ ਤਾਇਬ ਹੋ ਗਿਆ। ਉਸ ਤੋਂ ਬਾਅਦ ਉਹਨੇ ਕੋਈ ਜੰਗ ਨਹੀਂ ਲੜੀ ਹੈ। ਉਹ ਬੁੱਧ ਬਖਸ਼ੂ ਬਣ ਗਿਆ ਬਲਕਿ ਉਹ ਮੰਗ ਕੇ ਮਰਿਆ ਹੈ। ਉਹਨੇ ਕਿਹਾ ਵੀ ਨਹੀਂ ਇਹ ਜੰਗ ਜਿਹੜੀ ਹੈ ਨਾ ਕੋਈ ਚੰਗੀ ਚੀਜ਼ ਨਹੀਂ ਹੈ। ਅਸੀਂ ਕੀ ਕੱਢਣਾ ਜੀ ਰਾਣਾ ਸਾਹਿਬ ਅਸੀਂ ਪਹਿਲਾਂ ਅਸੀਂ ਇਹ ਦੇਖ ਨਹੀਂ ਲਿਆ ਅਸੀਂ ਲੜ ਕੇ ਦੇਖਿਆ ਨਹੀਂ 65 ਚ ਅਸੀਂ ਲੜ ਕੇ ਨਹੀਂ ਅੱਛਾ ਦੇਖੋ ਫਿਰ ਕੀ ਹੈ ਜੰਗ ਹੋਈ ਇੰਨਾ ਨੁਕਸਾਨ ਹੋਇਆ ਬਾਅਦ ਚ ਫਿਰ ਸੁਲਾ ਇਹ ਯਾਰ ਉਹ 2 ਬੰਦਿਆਂ ਦੀ ਲੜਾਈ ਵਾਲਾ ਹਿਸਾਬ ਘਰਾਂ ਦੀ ਵੀ ਤੁਸੀਂ ਲੜ ਲਓ 2-4 ਉਧਰੋਂ ਫੱਟਰ ਕਰ ਦਿਓ 2-4 ਉਧਰੋਂ ਫੱਟਰ ਇੱਕ ਬੰਦਾ ਉਹਨਾਂ ਦਾ ਮਾਰ ਦਿਓ ਬਾਅਦ ਚ ਫਿਰ ਉਹੀ ਸੁਲਾ ਜੇ ਪਹਿਲੇ ਗੱਲ ਹੀ ਸੁਲਾ ਤੇ ਮੁੱਕਣੀ ਆ ਤੇ ਰੌਲਾ ਹੀ ਕਾਹਦਾ ਯਾਰ ਇੰਨਾ ਰੌਲਾ ਕਾਹਨੂੰ ਪਾਣਾ। ਰਾਣਾ ਸਾਹਿਬ ਤੁਸੀਂ ਇਹ ਦੇਖੋ ਇੱਕ ਇਨਸਾਨ ਇੱਧਰ ਹੋਵੇ ਜਾਂ ਉੱਧਰ ਹੋਵੇ ਹੁਣ ਦੇਖੋ 26 ਬੰਦਿਆਂ ਦਾ ਦੱਸਦੇ ਆ ਉਧਰ ਵੀ ਇਦਾਂ ਦੱਸਦੇ ਸੀਗੇ ਹਾਲਾਂਕਿ ਉਹਦੇ ਵਿੱਚ ਗੱਲ ਹੈਗੀ ਆ ਗੱਲ ਉਹ ਕਰਨੀ ਚਾਹੀਦੀ ਆ। ਹੁਣ ਇੱਥੇ ਕੈਮਰੇ ਤੇ ਬਹਿ ਕੇ ਇਹ ਨਹੀਂ ਵੀ ਮੈਂ ਕਹਾਂ ਵੀ ਇੰਜ ਤੇ ਇੰਜ ਨਹੀਂ ਗੱਲ ਇਹ ਕੋਈ ਤਹਿਕੀਕ ਨਹੀਂ ਹੈ ਕਿ ਪਾਕਿਸਤਾਨ ਨੇ ਐਸਾ ਕੀਤਾ। ਯਕੀਨ ਮੰਨੋ 5 ਮਿੰਟ ਬਾਅਦ ਹੀ ਉੱਥੇ ਐਲਾਨ ਹੋ ਗਿਆ ਜੀ ਬਸ ਪਾਕਿਸਤਾਨ ਨੇ ਜਿਹੜਾ ਸਾਡੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ ਦੁਨੀਆ ਇੱਥੇ ਆਂਦੀ ਆ ਤੇ ਫਿਰ ਅਸੀਂ ਉਹਨਾਂ ਨੂੰ ਟਾਰਗੇਟ ਕਰਨ ਲੱਗ ਜੀ ਸਾਨੂੰ ਕਿਧਰੇ ਜਾ ਕੇ ਕਰਨ ਦੀ ਉਹ ਹੋਵੇ ਤੇ ਚਲੋ ਜੇ ਮੈਂ ਤਾਂ ਕਹਿਣਾ ਕਿ ਪਹਿਲਾਂ ਤਹਿਕੀਕ ਹੋਣੀ ਚਾਹੀਦੀ। ਇਹ ਤਾਂ ਇਹ ਹਿਸਾਬ ਆ ਵੀ ਚੋਰੀ ਹੋਈ ਤੇ ਬੰਦੇ ਦੀ ਅੱਖ ਖੁੱਲੀ ਫਟਾਫਟ ਉਹਨੇ ਕਿਹਾ ਫਲਾਣੇ ਚੋਰੀ ਕੀਤੀ ਆ ਵੀ ਕੋਈ ਖੋਰਾ ਕੋਈ ਬਾਕੀ ਹਾਂਜੀ ਕੋਈ ਗੱਲ ਕੋਈ ਹੋਵੇ ਫੇਰ ਤਾਂ ਚਲੋ ਹੈਗੀ ਆ। ਤੇ ਨਾਲੇ ਹੁਣ ਦੇਖੋ ਹੁਣ ਕਹਿੰਦੇ ਆ ਵੀ ਹੁਣ ਪਾਕਿਸਤਾਨ ਜੀ ਉਹ ਆਪਣਾ ਹੁਣ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਕਰ ਰਹੇ ਨਾ ਵੀ ਆ ਬੈਟਸਮੈਨ ਨੇ ਸ਼ਾਟ ਖੇਡ ਆ ਫੁੱਟਬਾਲ ਦੀ ਮੈਚ ਆ ਵੀ ਉਹਨੇ ਮੂਵ ਬਣਾਈ ਆ ਹੁਣ ਉਹ ਮੂਵ ਬਣਾਏਗਾ। ਕਹਿੰਦੇ ਜੀ ਇਹ ਹੁਣ ਜੀ ਇੰਡੀਆ ਨੇ ਕੀਤਾ ਵਾ ਹੁਣ ਪਾਕਿਸਤਾਨ ਨੇ ਇੱਕ ਅਟੈਕ ਕਰੇਗਾ ਅਗਲੇ 72 ਘੰਟੇ ਚ ਫਿਰ ਇੰਡੀਆ ਜੀ ਬਹੁਤ ਵੱਡਾ ਅਟੈਕ ਕਰੇਗਾ। ਜਿੱਦਾਂ ਕਿ ਓਵਰ 6-6 ਓਵਰ ਨਹੀਂ ਖੇਡ ਰਹੇ ਹੁੰਦੇ ਵੀ ਪਹਿਲੇ 3 ਓਵਰ ਫਲਾਣਾ ਕਰਾਊਗਾ ਦੂਜੇ ਤੀਸਰਾ ਫਿਰ ਜਨਾਬ ਜੀ ਐਂਡ ਦੇ ਉੱਤੇ ਯਾਰ ਇਹ ਕੀ ਆ ਕਿਹੜੇ ਪਾਸੇ ਜਾ ਰਹੇ ਆ ਇਹ ਕਿੱਧਰ ਨੂੰ ਟੁਰ ਪਏ ਹੋਏ ਆ ਅਸੀਂ ਕੀ ਇਹ ਹਿਸਾਬ ਕਿਤਾਬ ਆ ਇਹ ਗੱਲ ਨਾ ਸਮਝੋ ਬਾਹਰ ਹੈਗੀ ਆ। ਤੁਸੀਂ ਟੀਵੀ ਚੈਨਲ ਖੋਲ ਕੇ ਦੇਖੋ ਨਾ ਬਹਿ ਕੇ ਰਾਣਾ ਸਾਹਿਬ ਇੰਜ ਲੱਗਦਾ ਵੀ ਇੱਥੇ ਤਾਂ ਜੰਗ ਇਹ ਤਾਂ ਕੁਝ ਵੀ ਨਹੀਂ ਹੋਈ ਹੈ ਜਿਹੜੀ ਜੰਗ ਟੀਵੀ ਚੈਨਲ ਬਲਕਿ ਜੰਗ ਲੜੀ ਉੱਥੇ ਜਾ ਰਹੀ। ਅੱਛਾ ਉਹ ਤਾਂ ਜਿਹੜੀ ਜੰਗ ਆ ਨਾ
ਉਹ ਤਾਂ ਚਲੋ ਕੋਈ ਅੱਧਾ ਘੰਟਾ ਜੰਗ ਹੋਈ ਵੀ ਅੱਧਾ ਘੰਟਾ ਜ਼ਿਆਦਾ ਅੱਧਾ ਘੰਟਾ ਲੱਗਿਆ ਹੋਏਗਾ ਹੈ ਵੀ ਆਪਰੇਸ਼ਨ ਸੰਧੂਰ ਜਿਹੜਾ ਵਾ। ਤੇ ਜਿਹੜਾ ਮੀਡੀਆ ਨੇ ਆਪਰੇਸ਼ਨ 7 ਦਿਨਾਂ ਤੋਂ ਸ਼ੁਰੂ ਕੀਤਾ ਯਾਰ, ਉਸ ਤੋਂ ਬਾਅਦ ਜਿਹੜਾ ਵਾ ਨਾ, ਮੈਂ ਕਹਿ ਰਿਹਾ ਕਿ ਮੈਂ ਸਵੇਰੇ ਨਾ ਐਵੇਂ ਸ਼ੁਗਲ ਨਹੀਂ ਕੁਝ ਕਿਤੇ ਜੀ 3 ਲੱਖ ਬੰਦਾ ਦੇਖ ਰਿਹਾ ਵਾ, ਕਿਤੇ 7 ਲੱਖ ਬੰਦਾ ਦੇਖ ਰਿਹਾ, 10 ਲੱਖ ਬੰਦਾ ਦੇਖ ਰਿਹਾ। ਮੈਂ ਹੈਰਾਨ ਆ ਕਿ ਯਾਰ ਵੀ ਇਹ ਪਾਗਲ ਝੱਲੇ ਲੋਕ ਯਾਨੀ ਕਿ ਜਿਹੜੇ ਆ ਨਾ, ਜਿਨ੍ਹਾਂ ਦਾ ਯਾਰ ਨਾ ਇੰਡੀਆ ਟਾਫੀ ਆ ਤੇ ਨਾ ਪਾਕਿਸਤਾਨ ਟਾਫੀ ਹੈਗਾ ਵੀ ਇਹਨੂੰ ਕੋਈ ਮੂੰਹ ਦੇ ਵਿੱਚ ਪਾ ਲੂਗਾ। ਇੱਥੇ ਸਰਕਾਰਾਂ ਵੀ ਚੱਲਦੀਆਂ ਰਹਿਣੀਆਂ, ਇੱਥੇ ਸਾਡੀ ਜਿਹੜੀਆਂ ਫੌਜਾਂ ਉਹਦਾ ਵੀ ਨਿਜ਼ਾਮ ਚੱਲਦਾ ਰਹਿਣਾ। ਨੁਕਸਾਨ ਜਿਹੜਾ ਹੁਣ ਜਾਪਾਨ ਵਾਲਿਆਂ ਨੇ ਕਿਹਾ ਵੀ ਯਾਰ ਨਾ ਬਾਜ ਆ ਜਾਓ। ਅਸਲ ਚ ਉਹੀ ਨਾ, ਜਿਸ ਘਰ ਦੇ ਲੜਾਈ ਚ ਕਿਤੇ ਵਾਹਵਾ ਨੁਕਸਾਨ ਹੋਇਆ ਵਾ ਉਹਨੂੰ ਪਤਾ ਹੁੰਦਾ ਕਿ ਲੜਾਈ ਨਾ ਕਿਸ ਤਰ੍ਹਾਂ। ਕਈ ਬੰਦੇ ਨੇ ਇਸ ਤਰ੍ਹਾਂ ਬੰਦਾ ਮਾਰਿਆ, ਜੇਲ੍ਹ ਚਲਾ ਗਿਆ, ਬਾਅਦ ਚ ਨਿਕਲਿਆ ਤੇ ਉਹਨੂੰ ਕਿਹਾ ਵੀ ਸੁਣਾ ਜੇਲ੍ਹ। ਉਹ ਬੰਦੇ ਨੇ ਨਾ ਸੜਕ ਤੇ ਲਕੀਰਾਂ ਕੱਢਣ ਲੱਗ ਗਿਆ ਨੱਕ ਨਾਲ। ਉਹਨੇ ਕਿਹਾ ਵੀ ਆਹ 7 ਲਕੀਰਾਂ ਅੱਗੇ ਤੋਂ ਕੋਈ ਬੰਦਾ ਕਹਿੰਦਾ ਨਾ ਥੱਪੜ ਮਾਰ ਕੇ ਵੀ ਚਲਾ ਜਾਏ ਨਾ, ਤੇ ਕਹਿੰਦਾ ਇੱਥੇ ਕਹਿੰਦਾ ਮਾੜੀ ਜੀ ਗੱਲ ਤਾਂ ਉੱਥੇ ਕਹਿੰਦਾ ਹਰ ਬੰਦਾ ਬੇਇੱਜ਼ਤੀ ਕਰਦਾ ਹੈ। ਹੁਣ ਜਦੋਂ ਗੁਰਬਤ ਆ ਫਿਰ ਹਰ ਬੰਦੇ ਹਰ ਮੁਲਕ ਅੱਗੇ ਕਾਸਾ ਚੱਕਣਾ, ਹਰ ਬੰਦੇ ਅੱਗੇ ਯਾਨੀ ਕਿ ਜਿਹੜਾ ਵਾ ਨਾ ਰੌਲਾ ਪਾਉਣਾ ਵੀ ਉਹਨਾਂ ਨੂੰ। ਹੁਣ ਦੇਖੋ ਇੰਨਾ ਦੋਨੇ ਪਾਸੇ ਬਰੂਦ ਇੰਨਾ ਐਟਮੀ ਤਾਕਤਾਂ ਵਾ, ਖੁਦਾ ਨਾ ਖਾਸਤਾ ਇੱਥੇ ਹੋ ਜੇ ਤੇ ਇੱਥੇ ਤਾਂ ਗੱਲ ਹੀ ਕਰੋੜਾਂ ਤੱਕ ਪਹੁੰਚਣੀ ਆ। ਹੈ ਉਹੀ ਗੱਲ ਆ ਨਾ ਜੀ। ਤੇ ਇਹ ਆ ਕਿ ਬਾਅਦ ਚ ਫਿਰ ਉਹ ਜਿਸ ਤਰ੍ਹਾਂ ਕਹਿੰਦੇ ਵੀ ਉਹ ਇੱਕ ਪੁਰਾਣੀ ਤਹਿਜ਼ੀਬ ਸੀ ਜੀ, ਉਹ ਮਿਟ ਗਈ ਹੈ। ਸਾਡੀ ਕਹਾਣੀ ਵੀ ਕਿਤੇ ਇਸ ਤਰ੍ਹਾਂ ਦੀ ਨਾ ਹੋਵੇ ਜਿਹੜੀ ਆ। ਅਮਨ ਦਾ ਜਿਹੜਾ ਨਾ ਉਹ ਹੋਣਾ ਚਾਹੀਦਾ। ਇਹ ਜੰਗਾਂ ਜਿਨ੍ਹਾਂ ਨੇ ਦੇਖੀਆਂ ਨਹੀਂ ਨਾ, ਉਹਨਾਂ ਨੂੰ ਲੱਗਦਾ ਇਹ ਜਿਵੇਂ ਉਹ ਹੈਗਾ, ਲੇਕਿਨ ਇਹਦੇ ਜਿਹੜੇ ਨਤੀਜੇ ਆ ਨਾ, ਉਹ ਜਿਨ੍ਹਾਂ ਦੇ ਉੱਥੇ ਹੋਇਆ ਨਾ ਇਹ ਕੰਮ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਅੱਜ ਤੱਕ ਕੀ ਜਿਹੜਾ ਆ ਉੱਥੇ ਨਿਜ਼ਾਮ ਚੱਲ ਰਿਹਾ ਆ। ਜ਼ਿੰਦਗੀ ਮਫਲੂਜ ਹੋ ਜਾਂਦੀ ਹੈ। ਹੁਣ ਦੇਖੋ ਨਾ, ਡਰ ਸਭ ਤੋਂ ਜ਼ਿਆਦਾ ਕਿਆ ਹੁੰਦਾ, ਖੌਫ ਫੈਲਦਾ। ਖੌਫ ਜਿਹੜਾ ਵਾ ਨਾ, ਕਹਿੰਦੇ ਸਾਰੇ ਜਜ਼ਬਿਆਂ, ਇਨਸਾਨੀ ਜਜ਼ਬਿਆਂ ਤੋਂ ਨਾ ਤਕੜਾ ਵਾ ਇਹ, ਯਾਨੀ ਕਿ ਮੁਹੱਬਤ ਤੋਂ ਵੀ ਤਕੜਾ ਵਾ ਇਹ, ਨਫ਼ਰਤ ਤੋਂ ਵੀ ਤਕੜਾ ਵਾ ਹੈ ਇਹ। ਜਦੋਂ ਖੌਫ ਉਹ ਸਭ ਤੇ ਗਾਲਬ ਆ ਜਾਂਦਾ, ਹਰ ਸ਼ੈ ਬੰਦੇ ਦੀ ਭੁੱਖ ਮਿਟ ਜਾਂਦੀ, ਮੁਹੱਬਤ ਮਿਟ ਜਾਂਦੀ, ਇਸਤਰਾਮ ਜਦੋਂ ਖੌਫ ਹੁੰਦਾ ਨਾ। ਤੇ ਜੰਗ ਜਿਹੜੀ ਹੈ ਨਾ, ਜੰਗ ਖੌਫ ਪੈਦਾ ਕਰਦੀ ਹੈ। ਜੰਗ ਦੀ ਵੱਡੀ ਯਾਨੀ ਕਿ ਜਿਹੜੀ ਹੈ ਨਾ ਪ੍ਰੋਡਕਟ ਹੀ ਖੌਫ ਹੁੰਦੀ ਆ। ਸਟਾਕ ਐਕਸਚੇਂਜ ਦੋਨੇ ਮੁਲਕਾਂ ਦੀ ਗਿਰ ਜਾਏਗੀ, ਲੋਕੀ ਟਰੈਵਲ ਤੋਂ ਹਟ ਜਾਣਗੇ, ਸਕੂਲ ਬੰਦ ਹੋ ਗਏ ਆ। ਅੱਛਾ, ਮੈਨੂੰ ਇਹ ਨਹੀਂ ਆਉਂਦੀ ਕਿ ਉਹ ਬੰਦੇ ਜਿਹੜੇ 2-4 ਪਾਕਿਸਤਾਨ ਚ ਆ, ਕੋਈ 10-20 ਇੰਡੀਆ ਚ ਆ, ਉਹ ਐਡੇ ਚਾਰ ਨਾਲ ਖੌਫ ਪੈਦਾ ਕਰ ਰਹੇ ਆ ਹੈ ਵੀ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਯਾਰ ਕੋਈ ਬਾਅਦ ਵਾਲੀ ਵੀ ਕੋਈ ਜ਼ਿੰਦਗੀ ਹੈ ਆ, ਉਹਦੇ ਮੁਤਾਬਕ ਵੀ ਇਹਨਾਂ ਦਾ ਕੀ ਅਸਰ ਹੋਣਾ ਵੀ ਬੰਦਿਆਂ ਦਾ, ਜਿਹੜੇ ਬੰਦੇ ਖੌਫ ਹੀ ਵੰਡੀ ਜਾ ਰਹੇ ਆ ਇੰਨੇ ਲੋਕਾਂ ਨੂੰ। ਇਹਨਾਂ ਦੇ ਗਿਣਵੇਂ ਚੁਣਵੇਂ ਜੇ ਬੰਦੇ ਬੈਠੇ ਆ ਉਧਰ ਵੀ ਟੀਵੀ ਦੇ ਉੱਤੇ, ਤੇ ਇਧਰੋਂ ਪਾਕਿਸਤਾਨ ਦੇ ਵਿੱਚੋਂ ਵੀ ਉਹ ਇਹੋ ਜਿਹੇ ਲੋਕ ਉੱਥੇ ਉਹ ਲੈਣਗੇ ਇੰਡੀਆ ਵਾਲੇ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ। ਜਿਹਨਾਂ ਦੀ ਕੋਈ ਗੱਲ ਨਹੀਂ ਸਾਡੇ ਇੱਥੇ ਸੁਣਦਾ, ਇੱਥੇ ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ, ਜਿਹੜੇ ਮੂੰਹ ਤੋਂ ਅੱਗ ਉਗਲਦੇ ਆ। ਤੇ ਉਧਰ ਵੀ ਉਹੀ ਲੋਕ ਬੈਠੇ ਆ, ਬਸ ਜਨਾਬ ਜੀ ਇੰਜ ਕਰ। ਸਾਡੇ ਵੀ ਉਹੀ, ਸਾਡੇ ਵੀ 4-5 ਆ ਜਿਹੜੇ ਕਹਿੰਦੇ ਵੀ ਲਾਲ ਕਿਲੇ ਤੇ ਝੰਡਾ ਲਹਿਰਾ ਦਿਓ, ਕਸ਼ਮੀਰ ਲੈ ਲਓ, ਇਹ ਕਰ ਲਓ, ਉਹ ਕਰ ਲਿਓ। ਉਧਰ ਵੀ ਕੁਝ ਜਿਹੜੇ ਕਹਿੰਦੇ ਕਿ ਜੀ ਉਹ ਪਾਕਿਸਤਾਨ ਦੇ ਆਰਮੀ ਚੀਫ ਦਾ ਸਿਰ ਹੀ ਕੱਟ ਕੇ ਲਿਆਓ। ਦੱਸੋ ਹੁਣ ਦੇਖੋ ਮੁਲਕ ਨੂੰ ਮੀਡੀਆ ਦੇ ਉੱਤੇ ਮੁਲਕ ਮੁਕਾ ਦਿਓ, ਕਹਿੰਦੇ ਸਰਜੀਕਲ ਸਟ੍ਰਾਈਕ ਨਹੀਂ। ਹੁਣ ਤੇ ਇਹਨਾਂ ਦਾ ਬਸ ਖਤਮ ਕਰੋ ਟੈਂਟਣਾ ਪਾਕਿਸਤਾਨ ਦਾ। ਯਾਰ ਮੁਲਕ ਐਡਾ ਵੱਡਾ ਮੁਲਕ ਆ, ਕਿਸ ਤਰ੍ਹਾਂ ਟੈਂਟਣਾ ਤੁਸੀਂ ਖਤਮ ਕਰ ਦਿਓਗੇ ਹੈ? ਕੋਈ ਯਾਰ ਇਹ ਨਹੀਂ ਹੈ ਗੱਲ ਜਿਹੜੀ ਆ ਨਾ। ਪਾਕਿਸਤਾਨ ਜਿਹੜਾ ਨਾ ਇੱਕ ਬਹੁਤ ਮਜ਼ਬੂਤ ਉਹ ਹੈਗੀ ਆ, ਤੇ ਇੱਥੇ ਦਾ ਬੱਚਾ ਇਸ ਗੱਲ ਨੂੰ ਜਾਣਦਾ। ਅਰ ਨਾਲੇ ਇੱਕ ਹੋਰ ਆ, ਬਿੱਲੀ ਮਾੜਾ ਜਿਹਾ ਜਾਨਵਰ ਹੁੰਦਾ, ਜਦੋਂ ਕਿਨਾਰੇ ਉਹ ਲੱਗਦੀ ਹੈ ਨਾ ਤੇ ਉਹ ਫਿਰ ਢੇੜ ਕੇ ਰੱਖ ਦਿੰਦੀ ਆ। ਇਹ ਕੀ ਕਰਨਗੇ, ਪਹਿਲਾਂ ਸਬਰ ਕਰਨਗੇ, ਆਪਣਾ ਦਿਫਾਅ ਕਰਨਗੇ, ਠੀਕ ਆ, ਲੇਕਿਨ ਫਿਰ ਜਦੋਂ ਆਖਰੀ ਹਾਲ ਜਿਹੜਾ ਨਾ ਉਹ ਫਿਰ ਦੋਨਾਂ ਦੇਸ਼ਾਂ ਵਾਸਤੇ ਉਹ ਭੁਗਤਣਾ ਜਿਹੜਾ ਨਾ ਉਹ ਮੁਸ਼ਕਲ ਹੋ ਜਾਣਾ। ਤੇ ਨੁਕਸਾਨ ਕਿਹਨਾਂ ਦਾ ਹੋਣਾ ਇਹ ਸੋਚੋ ਜ਼ਰਾ। ਗਰੀਬ ਲੋਕ ਸਾਰਾ। ਹਾਂਜੀ, ਗਰੀਬ ਆਵਾਮ। ਤਕੜੇ ਲੋਕਾਂ ਦੇ ਤਾਂ ਪਹਿਲੇ ਬਾਹਰ, ਉਹ ਤਾਂ ਯੂਰਪ ਚ ਰਹਿੰਦੇ ਆ, ਮਾੜੇ ਬੰਦੇ ਹੀ ਆ ਇੱਥੇ ਜਿਹੜਾ ਜ਼ਿਆਦਾਤਰ ਰਹਿਣੇ ਵਾਲੇ, ਤੇ ਉਹਨਾਂ ਦਾ ਨੁਕਸਾਨ ਹੋਣਾ ਵਾ। ਤੇ ਜੰਗ ਕਿਸੇ ਵੀ ਸੂਰਤ ਚ ਦੇਖੋ ਜੀ, ਮੈਂ ਤਾਂ ਕਦੇ ਵੀ ਜੰਗਾਂ ਦੇਖਿਆ, ਤਰੀਕ ਪੜ੍ਹੀ ਨਾ, ਜੰਗਾਂ ਛੋਟੇ ਹੁਣ ਜਿਹੜੇ ਤਤਾਰੀਆਂ ਦੇ ਹਮਲੇ ਸੀ, ਉਹਨਾਂ ਉਦੋਂ ਚੰਗੇਜ਼ ਖਾਨ ਦੇ ਜਿਹੜੇ ਸਫੀਰ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ, ਅਲਾਉਦੀਨ ਜਿਹੜਾ ਖੁਆਰਜ਼ਮ ਸ਼ਾਹ ਸੀ। ਉਸ ਤੋਂ ਬਾਅਦ ਉਹਨੇ ਸਾਰੀ ਯਾਨੀ ਕਿ ਆਪਣਾ ਮੁਲਕ ਵੀ ਸਾਰਾ ਯਾਨੀ ਕਿ ਤਬਾਹੀ ਤੇ ਲਾਤਾ, ਤੇ ਸਾਰੀ ਯਾਨੀ ਕਿ ਜਿਹੜੀ ਹੈ ਨਾ ਸੂਰਤ ਹਾਲ ਹੋਈ।
ਖਰਾਬ। ਤੇ ਫਿਰ ਇੱਕ ਹੋਰ ਅਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਨਾ ਗੱਲ ਤੱਸਬ ਵਾਲੀ ਇਹ ਮਾਸ਼ਰਤੀ ਲੂਮ ਵਾਲੀ ਗੱਲ ਨਹੀਂ ਕਰਦੇ। ਹੁਣ ਅਸੀਂ ਤਾਂ ਇਹ ਨਹੀਂ ਕਹਿੰਦੇ ਕਿ ਮੁਹੰਮਦ ਬਿਨ ਕਾਸਿਮ ਇੱਥੇ ਯਾਨੀ ਕਿ ਜਿਹੜਾ ਵਾ ਨਾ ਕੋਈ ਇਸਲਾਮ ਫਲਾਣਾ ਆਇਆ ਸੀ, ਨਾ ਅਸੀਂ ਮਹਿਮੂਦ ਗਜ਼ਨਵੀ ਦੇ ਯਾਨੀ ਕਿ ਇਸਲਾਮ ਫਲਾਣੇ ਦੇ ਐ ਆ। ਅਸੀਂ ਤਾਂ ਇਹ ਆ ਕਿ ਯਾਰ ਇਹ ਸਾਰੀਆਂ ਦੁਨਿਆਵੀ ਕਿਸਮ ਦੀਆਂ ਜੰਗਾਂ ਜਿਹੜੀਆਂ ਵਾ ਨਾ ਅਸੀਂ ਹੁਣ ਮੁਹੰਮਦ ਬਿਨ ਕਾਸਿਮ ਵੀ ਉਹ ਯਾਨੀ ਕਿ ਆਲੇ ਸਦਾਤ ਆਏ ਹੋਏ ਸੀ ਰਾਜਾ ਜ਼ਾਹਿਰ ਕੋਲ, ਉਹਨਾਂ ਨੂੰ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਨੂੰ ਫੜਨ ਆਇਆ ਸੀ। ਇਹ ਸਾਰੇ ਇਸ ਤਰ੍ਹਾਂ ਦੇ ਖੱਲ ਸਾਹਿਬ ਹੈ ਢਕੋਸਲੇ ਜਿਹੜੇ ਆ ਨਾ, ਤੇ ਗੱਲ ਸੱਚੀ ਜਿਹੜੀ ਆ ਨਾ ਉਹ ਫਿਰ ਬਾਹਰ ਆ ਕੇ ਰਹਿੰਦੀ ਆ। ਹਾਂਜੀ, ਤੇ ਇਹ ਗੱਲ ਜਿਹੜੀ ਰਾਣਾ ਸਾਹਿਬ ਇੱਕ ਗੱਲ ਤਾਂ ਹੈਗੀ ਆ, ਦੇਖੋ ਇਹ ਜੰਗ ਦੀ ਜਿਹੜੀ ਪਹਿਲ ਆ ਨਾ ਜਿਹੜੀ ਇਹ ਕਰ ਰਿਹਾ ਇਹ ਆ ਇੰਡੀਆ ਹਾਂ, ਪਾਕਿਸਤਾਨ ਵੱਲੋਂ ਇਹੋ ਜੀ ਕੋਈ ਉਹ ਨਹੀਂ ਹੈਗੀ ਫਿਲਹਾਲ ਜਿਹੜੀ ਉਹਦੇ ਤੱਕ ਆ ਨਾ। ਤੇ ਪਰ ਇਹ ਲੋਕੀ ਅੱਛਾ ਇਹ ਤਾਂ ਚਲੋ ਹੋ ਗਿਆ ਗੱਲ, ਇੱਥੇ ਵੀ ਗੱਲ ਨਿਬੜ ਜੇ ਨਾ ਠੀਕ ਆ, ਲੇਕਿਨ ਹਾਂ ਮੈਂ ਵੀ ਇਹੀ ਗੱਲ ਕਰਨ ਲੱਗਾ ਵੀ ਅਗਰ ਜੇ ਦੇਖੋ ਨਾ ਇੱਥੇ ਵੀ ਅਗਰ ਇਸ ਗੱਲ ਨੂੰ ਮੁਕਾ ਦਿੱਤਾ ਜਾਵੇ ਨਾ ਜੀ, ਇਹ ਫੇਰ ਵੀ ਕਹਾਣੀ ਜਿਹੜੀ ਹੈ ਨਾ ਇਹਦੇ ਚ ਵੀ ਜਿੱਤ ਆ, ਇਹਦੇ ਚ ਵੀ ਹਾਰ ਨਹੀਂ ਹੈਗੀ। ਤੇ ਗੱਲ ਇਹ ਆ ਵੀ ਜੇ ਇਹ ਗੱਲ ਵੱਧ ਗਈ ਨਾ, ਇਹ ਮੇਰੇ ਖਿਆਲ ਦੇ ਵਿੱਚ ਇਹ ਸੋਚ ਜਿਹੜੇ ਲੋਕ ਟੀਵੀ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੀਮਸ ਬਣਾ ਰਹੇ ਆ, ਜਿਹੜੇ ਉਹ ਜੰਗ ਇੰਜੇ ਜਿਸ ਤਰ੍ਹਾਂ ਦੀਵਾਲੀ ਜਾਂ ਈਦ ਜਾਂ ਸ਼ਬਰਾਤ ਆ, ਕੋਈ ਜੰਗ ਇਹਨਾਂ ਨੂੰ ਪਤਾ ਹੀ ਨਹੀਂ ਜੰਗ ਹੁੰਦੀ ਕਿਸ ਤਰ੍ਹਾਂ। ਜੰਗ ਕੀ ਹੈ? ਜੰਗ ਨੇ ਫਿਰ ਇੱਥੇ ਇਹ ਜੰਗ ਤਾਂ ਫਿਰ ਜੰਗ ਹੀ ਹੁੰਦੀ ਹੈ। ਮੈਂ ਕਹਿ ਰਿਹਾ ਕਿ ਅਸੀਂ ਜੰਗ ਨਹੀਂ, ਅਸੀਂ ਜੰਗ ਦਾ ਲਿਟਰੇਚਰ ਜਾਂ ਜੰਗ ਦੀਆਂ ਫਿਲਮਾਂ ਦੇਖੀਆਂ ਨਾ, ਤੇ 2-2 ਦਿਨ ਬੰਦਾ ਰੋਟੀ ਨਹੀਂ ਖਾਂਦਾ ਹੈ ਜਦੋਂ ਉਹਨਾਂ ਦੇ ਨਫਸਿਆਤੀ ਬੰਦਾ ਦੇਖਦਾ ਹੋਵੇ। ਕਿ ਮੈਂ ਕਿਹਾ ਵਰਲਡ ਵਾਰ 1 ਚ ਅਬਦੁੱਲਾ ਹੁਸੈਨ ਦਾ ਨਾਵਲ ਆ ਉਦਾਸ ਨਸਲੇ, ਤੇ ਉਹਦੇ ਚ ਜਦੋਂ ਕਰੈਕਟਰ ਤੇ ਉਹ ਕਹਿੰਦਾ ਵੀ ਉਹ ਤਾਂ ਮਰਨ ਤੋਂ ਪਹਿਲੇ ਕਈ ਦਿਨ ਪਹਿਲੇ ਮਰ ਗਿਆ ਸੀ। ਮੁਰਜੇ ਉਹਨੇ ਕਿਹਾ ਉਹ ਤਾਂ ਬਹੁਤ ਦਿਨ ਦਾ ਮਰਿਆ ਹੋਇਆ ਸੀ, ਯਾਨੀ ਕਿ ਗੋਲੀ ਨੇ ਤਾਂ ਉਹਨੂੰ ਬਹੁਤ ਬਾਅਦ ਚ ਮਾਰਿਆ। ਜੰਗ ਚ ਤਾਂ ਬੰਦੇ ਬਹੁਤ ਪਹਿਲੇ ਮਰ ਜਾਂਦੇ ਆ। ਸਹੀ ਗੱਲ ਆ। ਇਹ ਜਿੱਦਾਂ ਦੀ ਅਸੀਂ ਵੀਡੀਓ 'ਚ ਗੱਲ ਕਰਦੇ ਨਾ, ਇਹੋ ਜਿਹੀ ਵੀਡੀਓ ਕੋਈ ਅੱਜ ਕੱਲ ਇਸ ਉਹਦੇ ਵਿੱਚ ਦੇਖਣਾ ਪਸੰਦ ਨਹੀਂ ਕਰਦਾ। ਹੁਣ ਆਡੀਅנס ਲੈਣੀ ਹੋਵੇ ਤਾਂ ਬਸ ਚੱਕ ਦਿਓ ਜੀ ਕੰਮ ਨੂੰ, ਕੰਮ ਡਾ ਦਿਓ ਜੀ, ਚਲਾ ਦਿਓ ਜੀ ਬੰਬ, ਇੰਡੀਆ ਨੂੰ ਖਤਮ ਕਰ ਦਿਓ ਜੀ, ਫਲਾਣੇ ਨੂੰ ਖਤਮ ਕਰ ਦਿਓ। ਨਹੀਂ ਯਾਰ, ਹੁਣ ਸਾਰੀ ਤਫਸੀਲਾਤ ਵੀ ਕਿੰਨੇ ਰਫੀਲ ਇੰਡੀਆ ਕੋਲ ਆ, ਪਾਕਿਸਤਾਨ ਕੋਲ ਕਿੰਨੇ ਜੀ ਹੈ ਆ, JF ਥੰਡਰ ਕਿੰਨੇ ਆ, ਫਲਾਂ ਕਿੰਨੇ ਆ, ਵਾਰ ਹੈਡ ਕਿੰਨੇ ਆ, ਇਹਨਾਂ ਦੀ ਤਫਸੀਲਾਤ। ਲੇਕਿਨ ਯਾਰ ਉਹ ਕੋਈ ਐਡੀ ਸੋਹਣੀਆਂ ਤਫਸੀਲਾਤ ਨਹੀਂ ਹੈ। ਉਹ ਆਡੀਅנס ਲੈਣ ਵਾਲੀ ਗੱਲ ਆ। ਅਸੀਂ ਗੱਲ ਹਲੇ ਕਿ ਬਲਕਿ ਕੁਝ ਦਿਨਾਂ ਤੋਂ ਬਾਅਦ ਨਾ ਬਲਕਿ ਹੈ ਸੀ ਵੀ ਆ ਥੋੜਾ ਜਿਹਾ ਰੌਲਾ ਮੁੱਕਦਾ ਵਾ, ਤੇ ਗੱਲ ਕਰਦੇ ਆ ਪਾਕਿਸਤਾਨ ਦੇ ਯਾਨੀ ਕਿ ਪਾਣੀ ਦੇ ਇਸ਼ੂ ਤੇ। ਬਲਕਿ ਅਗਲਾ ਨੈਕਸਟ ਟਾਰਗੇਟ ਚ ਮੇਰਾ ਇਹੀ ਸੀ ਕਿ ਪਾਕਿਸਤਾਨ ਦਾ ਯਾਨੀ ਕਿ ਪਾਣੀ ਟੋਟਲ ਕਿੰਨਾ ਵਾ ਆਂਦਾ ਵਾ ਦਰਿਆਵਾਂ ਦਾ, ਤੇ ਪਾਕਿਸਤਾਨ ਨੂੰ ਜ਼ਰੂਰਤ ਕਿੰਨੀ ਆ, ਜ਼ਾਇਆ ਕਿਸ ਤਰ੍ਹਾਂ ਆਉਂਦਾ ਵਾ, ਉਹਦੇ ਤੇ ਮੈਂ ਵਾਹਵਾ ਸਾਰੀ ਰਿਸਰਚ ਜਿਹੜੀ ਹੈ ਨਾ ਕੀਤੀ ਹੋਈ ਆ, ਤੇ ਉਹਦੇ ਤੇ ਗੱਲ ਕਰਾਂਗੇ ਇਸ ਤਰ੍ਹਾਂ। ਉਹੀ ਮੈਂ ਗੱਲ ਕਰਦਾ ਨਾ, ਤੇ ਸਾਡੇ ਟੀਵੀ ਚੈਨਲਾਂ ਨੂੰ ਵੀ ਚਾਹੀਦਾ ਕਿ ਜਿਹੜੇ ਬੰਦੇ ਮੁਸਬਤ ਸੋਚ ਦੇ ਮਾਲਕ ਹਨ ਉਹਨਾਂ ਦੀ ਗੱਲ ਨੂੰ ਵੀ ਸੁਣਿਆ ਜਾਵੇ, ਉਧਰੋਂ ਵੀ ਸੁਣਿਆ। ਕੱਲ ਨੂੰ ਹੋਣਾ ਕੀ ਆ, ਅੱਜ ਵੀ ਟੀਵੀ ਦੇ ਵਿੱਚ ਦੱਸ ਰਹੇ ਆ ਵੀ ਉਧਰ ਝੰਡਾ ਦਿਖਾ ਰਹੇ ਆ, ਤੇ ਉਹ ਚਿੱਟਾ ਝੰਡਾ ਦਿਖਾਤਾ ਆ, ਇਹ ਕਰਤਾ ਉਹ ਕਰਤਾ। ਅਸੀਂ ਕਹਿੰਦੇ ਆ ਵੀ ਕੱਲ ਨੂੰ ਵੀ ਚਿੱਟੇ ਝੰਡੇ, ਆਖਰ ਚਿੱਟੇ ਝੰਡੇ। ਅੱਛਾ, ਮੈਂ ਇਹ ਕਹਿ ਰਿਹਾ ਕਿ ਜਦੋਂ 10 ਦਿਨ 15 ਦਿਨ ਜਾਂ 20 ਦਿਨ ਬਾਅਦ ਇਹ ਟੈਨਸ਼ਨ ਨੀਚੇ ਪੈ ਜਾਣੀ ਆ ਜਿਹੜੇ ਲੋਕੀ ਦੂਸਰੇ ਮੂੰਹ ਦਿਖਾਉਣ ਦੇ ਕਾਬਿਲ ਹੋਣਗੇ ਲੋਕਾਂ ਨੂੰ, ਆ ਜਿਹੜੇ ਕਹਿੰਦੇ ਮਾਰ ਦਿਓ ਤੇ ਫੜ ਲਓ ਤੇ ਇੰਜ ਕਰ ਦਿਓ ਤੇ ਇੰਜ ਕਰ ਦਿਓ। ਯਾਰ ਇਹੀ ਤਾਂ ਮੈਂ ਗੱਲ ਕਰਦਾ ਨਾ ਵੀ ਯਾਰ ਇਹ ਠੀਕ ਨਹੀਂ ਹੈ ਗੱਲ। ਇਹੀ ਲਫ਼ਜ਼ ਨਹੀਂ ਹੈਗੇ ਸਾਡੇ ਕੋਲ, ਮੇਰੇ ਕੋਲ ਨਾ ਵੀ ਦੇਖੋ ਇਹ ਮੇਰੇ ਖਿਆਲ ਚ ਇਹ ਮਨਸ਼ੀਆਤ ਵੇਚਣ ਤੋਂ ਵੀ ਵੱਡਾ ਜੁਰਮ ਆ ਜਿਹੜਾ ਜੰਗ ਦੇ ਬਾਰੇ ਚ, ਯਾਨੀ ਕਿ ਜਿਹੜਾ ਵਾ ਨਾ ਇਸ ਤਰ੍ਹਾਂ ਯਾਨੀ ਕਿ ਕਰਨਾ, ਜੰਗ ਵੇਚਣਾ, ਇਹ ਜੰਗ ਵੇਚਣਾ ਵਾ ਹੈ ਵੀ ਤੁਸੀਂ ਲੋਕਾਂ ਨੂੰ ਨਾ ਯਾਨੀ ਕਿ ਰਾਣਾ ਸਾਹਿਬ ਵੱਡੇ ਚੈਨਲ ਜਿਹੜੇ ਆ ਉਹ ਜੰਗ ਹੀ ਵੇਚ ਰਹੇ ਆ। ਆਪਣੀ ਦੁਕਾਨ ਉਹਨਾਂ ਦੀ ਸੁਬਹ ਦੁਕਾਨਾਂ ਸਜੀਆਂ ਹੋਈਆਂ ਸੀ। ਕਿੱਡਾ ਵੱਡਾ ਇਹ ਰਾਤ, ਕਿੱਡਾ ਵੱਡਾ ਇਹ ਸੀਗਾ ਇਹ, ਲੇਕਿਨ ਟੀਵੀ ਚੈਨਲਾਂ ਨੇ ਆਪਣੀ ਦੁਕਾਨ ਸਜਾਈ ਹੋਈ ਸੀ ਸਾਰਿਆਂ ਨੇ, ਤੇ ਉਹ ਬੈਠੇ ਸੀ ਆਪਣਾ ਸੌਦਾ ਵੇਚ ਰਹੇ। ਦੋਨਾਂ ਮੁਲਕਾਂ ਦੇ ਦੇਖੋ ਵੀ ਯਾਰ ਇੱਥੇ ਕਿੰਨੇ ਬੰਦਿਆਂ ਨੂੰ ਖਾਣਾ ਮਿਲ ਰਿਹਾ ਵਾ, ਕਿੰਨੇ ਬੰਦਿਆਂ ਕੋਲ ਮਕਾਨ ਆ, ਕਿੰਨੇ ਬੰਦਿਆਂ ਕੋਲ ਲੈਟਰੀਨ ਆ, ਕਿੰਨੇ ਬੰਦੇ ਯਾਨੀ ਕਿ ਜਿਹੜੇ ਆ ਨਾ ਬਿਮਾਰ ਆ ਜਿਨ੍ਹਾਂ ਕੋਲ ਹਸਪਤਾਲ ਨਹੀਂ ਹੈ, ਕਿੰਨੇ ਨਿਆਣੇ ਸਕੂਲ 'ਚ ਨਹੀਂ ਜਾਂਦੇ। ਯਾਨੀ ਕਿ ਜਿਹੜੀਆਂ ਗੱਲਾਂ ਸੋਚਣ ਦੀਆਂ ਕਰਨ ਦੀਆਂ, ਜਿਨ੍ਹਾਂ ਦੇ ਖਿਲਾਫ ਜੰਗ ਲੜਨੀ ਚਾਹੀਦੀ, ਜਿਨ੍ਹਾਂ ਦੇ ਖਿਲਾਫ ਜੰਗ ਲੜਨੀ ਚਾਹੀਦੀ, ਉੱਥੇ ਗੱਲ ਕੋਈ ਨਹੀਂ ਹੈ। ਬਸ ਇਹ ਜਿਹੜਾ ਫੜ ਲਓ ਬਸ ਇਹ ਹੋਈ ਆ। ਬਹਰਹਾਲ ਜੀ ਗੱਲ ਦੁਆ ਕਰੋ ਕਿ ਮਾਲਕ ਜਿਹੜਾ ਨਾ ਜੀ ਆਪਣਾ ਰਹਿਮੋ ਕਰਮ ਰੱਖੇ, ਸਾਡੀ ਸੋਚਾਂ ਬਦਲ ਜਾਣੀਆਂ ਚਾਹੀਦੀਆਂ। ਜਿਹੜਾ ਦੌਰ ਜਾ ਰਿਹਾ ਨਾ ਇੱਥੇ ਇਹ ਜੰਗਾਂ ਵਾਰਾ ਨਹੀਂ ਖਾਂਦੀਆਂ ਹੈਗੀਆਂ ਇਨ ਹਾਲਾਤ ਦੇ ਵਿੱਚ, ਤੇ ਇਸ ਹਿਸਾਬ ਦੇ ਵਿੱਚ ਪੈਟਰੋਲ ਪੰਪ ਤੇ ਜਿੰਨੇ ਤੀਲੀ ਬਾਲਣੀ ਆ ਨਾ ਬਚਣਾ ਉਹਨੇ ਕੋ ਨਹੀਂ ਹੈ।
ਉਹ ਜਦੋਂ ਪੈਟਰੋਲ ਪੰਪ ਉੱਡਣਾ ਨਾ, ਰਾਣਾ ਸਾਹਿਬ ਮੈਂ ਤਾਂ ਨਾਲ ਇਹਨਾਂ ਹੀ ਗੱਲਾਂ ਨੂੰ ਉਹਨੇ ਸਾਈਡ ਤੇ ਰੱਖਦਾ, ਮੈਂ ਇੰਡੀਆ ਪਾਕਿਸਤਾਨ ਦੀ ਗੱਲ ਨਹੀਂ ਕਰਦਾ। ਹਾਂ ਨਹੀਂ ਵੈਸੇ ਮੈਂ ਕਹਿੰਦਾ ਕਿ ਜਿਹੜੀ ਮੈਂ ਤਾਂ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਮੈਂ ਇੰਡੀਆ ਬਾਰੇ ਮੈਂ ਗੱਲ ਕਰ ਰਿਹਾ ਕਿ ਆ ਜਿਹੜੇ ਮੀਡੀਆ ਤੇ ਇਹ ਵੀ ਨਹੀਂ ਬਚਣੀ, ਕੋਈ ਸ਼ੈ ਨਹੀਂ ਬਚਣੀ ਹੈ, ਕੋਈ ਸ਼ਾਇਦ ਵੀ ਨਹੀਂ ਬਚਣੀ। ਇਹ ਜਿਹੜੇ ਠੀਕ ਆ ਤੁਹਾਡੀ ਗੱਲ, ਜਿਹੜੇ ਬੈਠੇ ਆ ਹਾਂ ਪੈਟਰੋਲ ਪੰਪ ਤੇ ਤੇਲੀ ਵਾਲ ਰਹੇ ਆ ਜਿਹੜੇ, ਇਹਨਾਂ ਦੀ ਕੋਈ ਸ਼ੈ ਨਹੀਂ। ਬਹਰਹਾਲ ਜੀ ਜਾਨਾਂ ਜਿਹੜੀਆਂ ਮਾਸੂਮ ਜਾਨਾਂ, ਹੁਣ ਦੇਖੋ ਨਾ 3 ਬੱਚੀਆਂ ਦੀ ਇਤਲਾਹ ਆ, ਤੇ ਕਈ ਬੰਦੇ ਕਹਿਣਗੇ ਵੀ ਆਪਣੀ ਵਾਰੀ ਦੀ ਗੱਲ ਨਹੀਂ ਅਸੀਂ ਕਰਦੇ ਹਾਂ। ਯਕੀਨ ਕਰੋ ਕੋਈ ਸਾਨੂੰ ਖਤਰਾ ਨਹੀਂ ਹੈਗਾ, ਕਿਸੇ ਕਿਸਮ ਦਾ ਸਾਨੂੰ ਡਰ ਖੌਫ ਦਿਲ ਦੇ ਵਿੱਚ ਨਹੀਂ ਹੈਗਾ। ਲੇਕਿਨ ਇੱਕੋ ਤਕਲੀਫ ਆ ਕਿ ਇਨਸਾਨੀ ਭਾਵੇਂ ਜਾਨ ਉਧਰ ਦੀ ਹੋਵੇ ਤੇ ਭਾਵੇਂ ਇੱਧਰ ਦੀ ਹੋਵੇ, ਇਹਦਾ ਜ਼ਿਆ ਨਹੀਂ ਹੋਣਾ ਚਾਹੀਦਾ। ਆਪਾਂ ਇਹ ਬਹਾਵਲਪੁਰ ਹੋਵੇ ਭਾਵੇਂ ਪਹਿਲਗਾਮ ਹੋਵੇ, ਤੁਸੀਂ ਆਪਣੀ ਲੜਾਈ ਨਾ ਇਹ ਵੈਸੇ ਆਪਣੀ ਲੜਾਈ ਲੜੋ ਜਿਹੜੀ ਆ ਅੱਜ ਕੱਲ ਲੜੀ ਜਾ ਰਹੀ ਆ ਰਾਣਾ ਸਾਹਿਬ, ਵੀ ਆਪਣੀ ਦੌੜ ਚਲੋ ਅਸੀਂ ਪਿੱਛੇ ਰਹਿ ਜਾਾਂਗੇ ਤੁਸੀਂ ਅੱਗੇ ਨਿਕਲ ਜੋਗੇ, ਅਸੀਂ ਅੱਗੇ ਨਿਕਲ ਜਾਾਂਗੇ ਤੁਸੀਂ ਪਿੱਛੇ। ਆਪਣੀ ਜਿਹੜੀ ਆ ਦੂਸਰੀ ਆ ਜੰਗ ਲੜੋ, ਆਪਣੇ ਆਪ ਨੂੰ ਬਿਹਤਰ ਕਰਨ ਦੀ ਜੰਗ ਲੜੋ, ਅੱਛੀ ਸੋਚ ਕਰੋ, ਨਰਮ ਸੋਚ ਰੱਖੋ। ਤੇ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਸਾਰੇ ਵੀਰ ਭਰਾ ਦੁਆ ਕਰੋ ਇਹ ਵੀ ਇਹ ਜਿਹੜਾ ਖੂਨ ਖਰਾਬਾ ਨਾ ਇਹ ਹੋਣਾ ਨਹੀਂ ਚਾਹੀਦਾ। ਰੱਬ ਰੱਖ।